ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 19 ਦਸੰਬਰ 2017 6 ਪੋ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਟੀਵੀ 84 ਦੇ 5 ਸਾਲ ਪੂਰੇ ਹੋ ਗਏ ਨੇ ਜੀ ਤੇ 6ਵੇਂ ਸਾਲ ਵਿੱਚ ਟੀਵੀ 84 ਨੇ ਪੈਰ ਰੱਖਿਆ। ਇਸ ਦੇ ਵਧਾਈ ਦੇ ਪਾਤਰ ਸਾਡੇ ਸਰੋਤੇ ਤੇ ਨਾਲ ਹੀ ਸਾਡੀਆਂ ਜੋ ਦਰਸ਼ਕ ਨੇ ਤੇ ਉਹਨਾਂ ਨੂੰ ਆਪਾਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਤੇ ਡਾਕਟਰ ਸਾਹਿਬ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਸ਼ੁਕਰੀਆ। ਇਸੇ ਮੌਕੇ ਨਾਲ ਸੰਬੰਧਿਤ ਫੰਡ ਰੇਜ਼ਿੰਗ ਜੋ ਡਿਨਰ ਰੱਖਿਆ ਸੀ 5 ਸਟਾਰ ਜੋ ਬੈਂਕੁਏਟ ਹਾਲ ਸੀ, ਉਸ ਵਿੱਚ ਜਿਸ ਤਰ੍ਹਾਂ ਕਿ ਸਿੱਖ ਸੰਗਤਾਂ ਨੇ ਆਪਣਾ ਬਹੁਤ ਹੀ ਪਿਆਰ ਦਿਖਾਇਆ, ਉੱਥੇ ਪਹੁੰਚੇ, ਸ਼ਮੂਲੀਅਤ ਕੀਤੀ। ਜਿਸ ਤਰ੍ਹਾਂ ਕਿ ਕੈਨੇਡਾ ਤੋਂ ਆਏ ਸੀ ਸੱਜਣ, ਉਹਨਾਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਜਿਸ ਤਰ੍ਹਾਂ ਕਿ ਜਿਹੜੇ ਨੋਟ ਸਪੀਕਰ ਸੀ ਚੀਮਾ ਜੀ, ਉਹਨਾਂ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ। ਤੇ ਡਾਕਟਰ ਸਾਹਿਬ ਫਿਰ ਵੀ ਅਸੀਂ ਤੁਹਾਡੀ ਜ਼ੁਬਾਨੀ ਜਾਣਨਾ ਚਾਹਾਂਗੇ ਜੋ ਫੰਡ ਰੇਜ਼ਿੰਗ ਗੱਲ ਹੋਇਆ ਸੀ ਉਸ ਬਾਰੇ। ਜੀ ਡਾਕਟਰ ਸਾਹਿਬ। ਦੇਖੋ ਵੈਸੇ ਪੰਜਾਬੀ 'ਚ ਇੱਕ ਅਖਾਣ ਪਹਿਲਾਂ ਸੁਣਦੇ ਸੀ, ਫਿਰ ਪਰਿਵਾਰਾਂ 'ਚ ਵੀ ਕਿ ਦੇਖਣ 'ਚ ਆਇਆ, ਕਹਿੰਦੇ ਸੀ ਕਿ ਜੀ ਉਹ ਤਾਂ ਹੁਣ ਐਵੇਂ ਸੁੱਤਾ ਜਿਵੇਂ ਡੋਲੀ ਤੋੜ ਕੇ ਸੁੱਤਾ ਹੁੰਦਾ ਜੀ। ਸੋ ਜ਼ਾਹਰ ਹੈ ਕਿ ਜਦੋਂ ਤੁਸੀਂ ਕਿਸੇ ਫੰਕਸ਼ਨ ਦੀ ਅਹਿਮੀਅਤ ਨੂੰ ਸਮਝੋ ਜਾਂ ਉਸ ਨਾਲ ਜੁੜੇ ਹੁੰਦੇ ਹੋ, ਸੋ ਡੋਲੀ ਤੋੜ ਕੇ ਸੌਣ ਦਾ ਮਤਲਬ ਜਿਹੜਾ ਹੈ ਉਹ ਉਸ ਤੱਕ ਪਹੁੰਚਣ ਤੱਕ ਕਿੰਨੇ ਫਿਕਰ ਕਿ ਵੀ ਸਭ ਕੁਝ ਠੀਕ ਠਾਕ ਹੋ ਜਾਏ। ਔਰ ਉਹ ਮਾਂ ਬਾਪ ਭੈਣ ਭਰਾ ਇਹ ਸਮਝਦੇ ਸੀ ਕਿ ਭਾਈ ਹੁਣ ਬੱਚੀ ਨੂੰ ਤੋੜ ਦਿੱਤਾ ਹੈ ਤੇ ਅਸੀਂ ਸੁਰਖਰੂ ਹੋ ਗਏ ਐਟਲੀਸਟ ਇੱਕ ਚੈਪਟਰ ਤੋਂ। ਇਹ ਵੱਖਰੀ ਗੱਲ ਹੈ ਵੀ ਕਦੇ ਵੀ ਪੇਰੈਂਟਸ ਸੁਰਖਰੂ ਨਹੀਂ ਹੁੰਦੇ ਜਾਂ ਦੁਨੀਆ ਦੇ ਵਿੱਚ ਜ਼ਿੰਦਗੀ 'ਚ ਕੋਈ ਮੌਕਾ ਐਸਾ ਨਹੀਂ ਆਉਂਦਾ ਜਿਹਦੇ 'ਚ ਕੋਈ ਕਹਿੰਦਾ ਹੈ, ਕਈ ਵਾਰੀ ਗੱਲਾਂ 'ਚ ਕਈ ਕਹਿਣਗੇ ਜੀ ਅਸੀਂ ਨਾ ਆਹ ਜ਼ਿੰਮੇਵਾਰੀ ਨਿਭਾ ਲਈਏ ਫਿਰ ਤੁਹਾਡੇ ਨਾਲ ਹੈ। ਮੈਂ ਕਿਹਾ ਜੀ ਇਹ ਕਦੇ ਵੀ ਜ਼ਿੰਮੇਵਾਰੀਆਂ ਮੁੱਕਦੀਆਂ ਨਹੀਂ ਨੇ, ਇਹ ਨਾਲ ਨਾਲ ਹੀ ਰਹਿੰਦੀਆਂ। ਪਹਿਲਾਂ ਪੁੱਤਰ ਧੀਆਂ ਦਾ ਫਿਕਰ ਹੁੰਦਾ ਹੈ, ਫਿਰ ਪੋਤਰੇ ਪੋਤਰੀਆਂ, ਦੋਤਰੀਆਂ, ਫਿਰ ਉਹਨਾਂ ਦੀ ਸਾਂਭ ਸੰਭਾਲ ਸ਼ੁਰੂ ਹੋ ਜਾਂਦੀ ਹੈ। ਚਲੋ ਇਸ 'ਚ ਜ਼ਿੰਦਗੀ ਦਾ ਇੱਕ ਡਾਇਨਾਮਿਜ਼ਮ ਵੀ ਹੈ, ਜ਼ਿੰਦਗੀ ਦਾ ਇੱਕ ਰੁਝੇਵਾਂ ਵੀ ਹੈ, ਪਰ ਕੋਈ ਵੀ ਪੀਰੀਅਡ ਐਸਾ ਨਹੀਂ ਆਉਂਦਾ ਜਦੋਂ ਕੋਈ ਕਹੇ ਕਿ ਜੀ ਹੁਣ ਮੈਂ ਚਿੰਤਾ ਮੁਕਤ ਹੈ, ਚਿੰਤਾ ਤੋਂ ਆਜ਼ਾਦ ਹੈ। ਪਰ ਚਲੋ ਅਸੀਂ ਪਹਿਲਾਂ ਆਪਣੇ ਗੱਲ ਕਰੀਏ। ਸੋ ਜ਼ਾਹਰ ਹੈ ਵੀ ਟੀਵੀ 84 ਦੀ ਸ਼ੁਰੂਆਤ ਤੋਂ ਹੀ ਇਹ ਜਿਹੜੇ ਨੇ ਜਿਵੇਂ ਹੁੰਦਾ ਹੈ ਕਿ ਜੀ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ, ਤੇ ਫਿਰ ਜਦੋਂ ਹਿਸਟਰੀ ਬਦਲੀ ਤੇ ਫਿਰ ਇਹ ਸੀ ਕਿ ਭਾਈ ਅਨੰਦਪੁਰ ਦੇ ਜੰਮਿਆਂ ਨੂੰ ਨਿਤ ਮਹਿਮਾ। ਮੁਹਿੰਮ ਇਸ ਲਈ ਸੀ ਕਿ ਜਦੋਂ ਤੁਸੀਂ ਇਨ ਦਾ ਸਟਰਗਲ ਆ ਜਾਂਦੇ ਹੋ ਫਿਰ ਇੱਕ ਤੋਂ ਬਾਅਦ ਇੱਕ ਚੈਲੰਜ, ਕਦੇ ਕੋਈ ਐਸਾ ਪੀਰੀਅਡ ਨਹੀਂ ਆਉਂਦਾ ਜਿਹਦੇ 'ਚ ਤੁਸੀਂ ਕਹੋ ਕਿ ਜੀ ਵਿਲ ਰਿਲੈਕਸ ਨਾਓ, ਹੈ ਨਾ ਕਿ ਵੀ ਗੱਲ ਓਵਰ ਹੈ। ਸੋ ਜ਼ਾਹਰ ਹੈ ਕਿ ਸ਼ੁਰੂ ਕਰਨ ਤੋਂ ਲੈ ਕੇ ਹੁਣ ਤੱਕ ਇੱਕ ਵੱਡਾ ਚੈਲੰਜ ਸੀ ਹੈ। ਲੇਕਿਨ ਇੱਕ ਗੱਲ ਜਿਹੜੀ ਉਸ ਫੰਡ ਰੇਜ਼ਿੰਗ ਗਾਲਾ ਦੇ ਵਿੱਚ ਆਪਣੀ ਬਰੀਫ ਪ੍ਰੈਜੈਂਟੇਸ਼ਨ 'ਚ ਵੀ ਮੈਂ ਕਹੀ ਔਰ ਮੈਂ ਯਕੀਨਨ ਸਮਝਦਾ ਹਾਂ ਕਿ ਗੱਲ ਅਲਟੀਮੇਟਲੀ ਜੇ ਤੁਹਾਡਾ ਫੇਥ ਹੈ ਔਰ ਰਸਤਾ ਤੁਹਾਡਾ ਜਿਹੜਾ ਤੁਸੀਂ ਇਮਾਨਦਾਰੀ ਦੇ ਨਾਲ, ਨੇਕ ਨੀਅਤੀ ਦੇ ਨਾਲ ਉਸ ਦੇ ਉੱਤੇ ਆਪਣੇ ਕਦਮ ਰੱਖਦੇ ਹੋ ਤੇ ਨੋ ਮੈਟਰ ਕਿੰਨਾ ਹਨੇਰਾ ਹੈ, ਨੋ ਮੈਟਰ ਪੈਂਡਾ ਕਿੰਨਾ ਔਖਾ ਹੈ, ਕਿੰਨਾ ਕੰਡਿਆਲਿਆ ਹੈ, ਕਿੰਨਾ ਟੋਇਆਂ ਟਿੱਬਿਆਂ ਵਾਲਾ ਹੈ, ਸਾਰਾ ਝਾੜੀਆਂ ਦੇ ਨਾਲ ਭਰਿਆ ਹੋਏ, ਪਰ ਤੁਹਾਨੂੰ ਕਿਤੇ ਨਾ ਕਿਤੇ ਭਾਵੇਂ ਅਕਾਲ ਪੁਰਖ ਫਲੈਸ਼ ਮਾਰ ਕੇ ਉੱਤੋਂ ਬਿਜਲੀ ਕੱਢ ਕੇ ਤੁਹਾਨੂੰ ਰਸਤਾ ਦੱਸਦੇ, ਤੁਹਾਡੇ ਨਾਲ ਕੋਈ ਨਾ ਕੋਈ ਹੋਰ ਰਲਦਾ ਜਾਂਦਾ ਹੈ। ਜਿਵੇਂ
ਇਸ ਸਮਾਗਮ ਦੇ ਵਿੱਚ ਤਹਿਸੀਨ ਕੁਰੈਸ਼ ਸਾਹਿਬ ਜਿਹੜੇ ਸਾਡੇ ਬੜੇ ਹਮਦਰਦ ਪਿਆਰੇ ਨੇ ਉਹ ਵੀ ਆਏ ਹੋਏ ਸਨ ਜੀ। ਸੋ ਉਹਨਾਂ ਨੇ ਵੀ ਉਸ ਅੰਦਾਜ਼ 'ਚ ਕਿਹਾ ਕਿ ਵੀ ਜਦੋਂ ਤੁਸੀਂ ਤੁਰ ਪੈਂਦੇ ਹੋ ਤੇ ਫਿਰ ਕੋਈ ਨਾ ਕੋਈ ਕਾਫਲੇ ਦੇ ਨਾਲ ਵੀ ਰਲਦਾ ਜਾਂਦਾ ਹੈ ਤੇ ਫਿਰ ਉਹ ਕਾਫਲਾ ਜਿਹੜਾ ਹੈ ਉਹ ਤੁਹਾਨੂੰ ਕਿਤੇ ਨਾ ਕਿਤੇ ਮੰਜ਼ਿਲ ਵੱਲ ਤੁਸੀਂ ਤੁਰ ਕੇ ਪਹੁੰਚ ਜਾਂਦੇ ਹੋ। ਔਰ ਜਿਵੇਂ ਇਹ ਲਾਈਨਾਂ ਨੇ ਸੁਗੰਧ ਸਮੀਰ ਦੀਆਂ ਕਿ ਝਲਕ ਸੁੰਦਰ ਤੋਂ ਰੌਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਸਿਰ ਤੇ ਜਿੰਨੀ ਮਰਜ਼ੀ ਭਾਰੀ ਪੰਡ ਹੋਏ, ਹੁਣ ਤਾਂ ਜੇ ਤੁਸੀਂ ਅਮਰੀਕਨ ਬੱਚਿਆਂ ਨੂੰ ਸਮਝਾਉਣਾ ਚਾਹੋ ਵੀ ਪੰਡ ਕੀ ਹੁੰਦੀ ਹੈ ਤੇ ਸਿਰ ਤੇ ਕਿਵੇਂ ਚੁੱਕੀ ਜਾਂਦੀ ਹੈ ਆਉਂਦਾ ਹੈ, ਲੇਕਿਨ ਜੇ ਤੁਹਾਡੇ ਸਿਰ ਤੇ ਪੰਡ ਹੈ ਤੇ ਚਾਰ ਚਫੇਰਾ ਹਨੇਰਾ ਤੇ ਉਦੋਂ ਇੱਕ ਝਲਕ ਪਏ ਤੇ ਭਾਵੇਂ ਜਿੰਨੀ ਮਰਜ਼ੀ ਭਾਰੀ ਪੰਡ ਹੋਏ ਘੱਟੋ ਘੱਟ ਤੁਹਾਡਾ ਰਸਤਾ ਰੁਸ਼ਨਾਇਆ ਜਾਂਦਾ ਹੈ ਔਰ ਤੁਸੀਂ ਫਿਰ ਇਸ ਤੋਂ ਵੀ ਬੇਖਬਰ ਹੁੰਦੇ ਹੋ ਕਿ ਵੀ ਭਾਵੇਂ ਕਿੰਨੀ ਭਾਰੀ ਪੰਡ ਹੈ, ਤੁਹਾਨੂੰ ਹੁੰਦਾ ਹੈ ਕਿ ਮੈਂ ਤੁਰਦੇ ਜਾਣਾ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਕੌਮਾਂ ਦੀ ਗੁਲਾਮੀ ਦੀ ਦਾਸਤਾਨ ਕਹਿੰਦੇ ਹਾਂ, ਉਹਨਾਂ ਦੇ ਸਾਹਮਣੇ ਆਏ ਚੈਲੰਜ, ਦੁਸ਼ਮਣ ਦੀ ਤਾਕਤ, ਇਸ ਦੀ ਗੱਲ ਕਰਦੇ ਤੇ ਫਿਰ ਬੇਸ਼ੱਕ ਜਿਵੇਂ ਅਸੀਂ ਸਿੱਖ ਕੌਮ ਦਾ ਜੋ 70 ਸਾਲ ਦਾ ਖਾਸ ਤੌਰ ਤੇ ਇਹ ਸਫ਼ਰ ਹੈ ਗੁਲਾਮੀ ਦੀਆਂ ਜੰਜੀਰਾਂ 'ਚ ਜਕੜਿਆ ਹੋਇਆ, ਜੋ ਇਹਨਾਂ ਸਾਰੇ ਵਰ੍ਹਿਆਂ 'ਚ ਸਮੁੱਚੀ ਕੌਮ ਦੇ ਨਾਲ ਜ਼ਰਾਇਮ ਪੇਸ਼ਾ ਕਬੀਲਾ ਤੋਂ ਸ਼ੁਰੂ ਹੋ ਕੇ ਨਸਲਕੁਸ਼ੀ ਤੋਂ ਬਾਅਦ ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ, ਔਰ ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਪਿਛਲੇ 2 ਮਹੀਨਿਆਂ 'ਚ 40 ਤੋਂ ਜ਼ਿਆਦਾ ਸਿੱਖ ਨੌਜਵਾਨ ਕਿਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਟਾਰਚਰ 'ਚੋਂ ਝੂਠੇ ਕੇਸਾਂ 'ਚ ਫਸਾਇਆ ਹੋਇਆ। ਔਰ ਈਵਨ ਮੈਂ ਜਦੋਂ ਅੱਜ ਵੀ ਖਬਰ ਦੇਖ ਰਿਹਾ ਸੀ ਜਗਤਾਰ ਸਿੰਘ ਜੌਲ ਕਿ 4 ਨਵੰਬਰ ਦਾ ਚੁੱਕਿਆ ਹੋਇਆ, ਅੱਜ ਫਿਰ 3 ਦਿਨ ਲਈ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਰਿਮਾਂਡ ਲਿਆ ਹੈ। ਇੱਕ ਤੋਂ ਬਾਅਦ ਇੱਕ ਕੇਸ ਜਿਹੜਾ ਹੈ ਉਸ ਦੇ ਉੱਤੇ ਪਾਇਆ ਜਾ ਰਿਹਾ। ਸੋ ਕਈ ਵਾਰ ਕੁਝ ਚੀਜ਼ਾਂ ਔਰ ਜਦੋਂ ਉਹਨਾਂ ਦਾ ਜ਼ਿਕਰ ਹੁੰਦਾ ਹੈ ਤਾਂ ਬਹੁਤ ਵਾਰ ਕਹਿਣਗੇ ਜੀ ਬਾਕੀ ਸਾਨੂੰ ਕਿਉਂ ਭੁੱਲ ਜਾਂਦੇ ਨੇ। ਭੁੱਲਣ ਵਾਲੀ ਨਹੀਂ ਹੈ ਗੱਲ, ਨਜ਼ਰ ਆ ਰਿਹਾ ਉੱਥੇ ਕੀ ਚੱਲ ਰਿਹਾ, ਲੇਕਿਨ ਕਈ ਵਾਰ ਕੁਝ ਕੇਸ ਕਿ ਜੇ ਇੱਕ ਇੰਗਲੈਂਡ ਦਾ ਸਿਟੀਜ਼ਨ ਜਿਹੜਾ ਬਿਲਕੁਲ ਜਿਹਦਾ ਕੋਈ ਲਾਗਾ ਦੇਗਾ ਕਿਸੇ ਚੀਜ਼ ਨਾਲ ਨਹੀਂ, ਇੱਥੋਂ ਦਾ ਜੰਪਲ ਜਿਸ ਨੇ ਸਿਰਫ ਤੇ ਸਿਰਫ ਨੈਵਰ ਫॉरगेट 84 ਔਰ ਇਹ ਉਹਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਿ ਕਿਵੇਂ ਤੂੰ ਜਿਹੜਾ ਇਹ ਕਰੇਗਾ ਕਿ ਵੀ ਤੂੰ ਲੋਕਾਂ ਨੂੰ ਸਿੱਖਾਂ ਨੂੰ ਭੁੱਲਣ ਨਹੀਂ ਦੇਗਾ 84 ਜੋ ਅਸੀਂ ਤੇਰੇ ਨਾਲ ਕਰਾਂਗੇ ਤੂੰ ਭੁੱਲੇਗਾ ਔਰ ਤੈਨੂੰ ਦੇਖਣ ਵਾਲੇ ਵੀ ਯਾਦ ਕਰਨਗੇ ਵੀ ਕਦੇ 84 ਨੂੰ ਯਾਦ ਨਹੀਂ ਕਰਨਾ। ਮੈਂ ਤਾਂ ਇਸ ਨੂੰ ਇਸ ਨੁਕਤੇ ਤੋਂ ਦੇਖਦਾ ਕਿ ਵੀ ਇਹ ਸਾਰਾ ਪਾਰਟ ਜਿਹੜਾ ਹੈ ਕਿਸ ਅੰਦਾਜ਼ ਦੇ ਵਿੱਚ ਹਾਵੀ ਕੀਤਾ ਜਾ ਰਿਹਾ ਔਰ ਇਹ ਸਾਰੀ ਕਹਾਣੀ ਜਦੋਂ ਅਸੀਂ ਇਸ ਸਫ਼ਰ ਦੀ ਗੱਲ ਕਰਦੇ ਹਾਂ ਜਾਂ TV 84 ਦੀ 5th ਐਨੀਵਰਸਰੀ ਦੀ ਗੱਲ ਕਰਦੇ ਸੋ ਜ਼ਾਹਰ ਹੈ ਵੀ ਇਹ ਗੱਲ ਬੜੀ ਅਹਿਮ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ, ਅੱਜ ਦਾ ਜਦੋਂ ਮੈਂ ਜ਼ਮਾਨਾ ਕਹਿੰਦਾ ਇਹਦਾ ਮਤਲਬ 21ਵੀਂ ਸਦੀ ਨਹੀਂ ਹੈ, ਇਹ 20ਵੀਂ ਸਦੀ ਖਾਸ ਤੌਰ ਤੇ ਜਦੋਂ ਪ੍ਰਿੰਟ ਮੀਡੀਆ ਦੇ ਨਾਲ ਕਹਾਣੀ ਸ਼ੁਰੂ ਹੋਈ, ਭਾਵੇਂ ਪ੍ਰਿੰਟ ਮੀਡੀਆ ਦੀ ਕਹਾਣੀ ਪੇਪਰ ਦੀ ਇਜਾਜ਼ਤ ਤਾਂ ਸਦੀਆਂ ਪਹਿਲਾਂ ਹੋਈ, ਬ੍ਰਿਟਨ ਦੇ ਵਿੱਚ 19th ਸੈਂਚੁਰੀ ਦੇ ਵਿੱਚ ਵੀ ਛਪਦੇ ਸੀ ਅਖਬਾਰ ਜਾਂ ਦੂਜੇ, ਪਰ ਸਾਊਥ ਏਸ਼ੀਆ 'ਚ ਅਸੀਂ ਦੇਖਦੇ ਹਾਂ ਕਿ 19th ਸੈਂਚੁਰੀ ਐਂਡ ਦੇ ਵਿੱਚ ਇਹਨਾਂ ਨੇ ਆਪਣਾ ਰਿਲੀਜੀਅਸ ਲਿਟਰੇਚਰ ਬਾਈਬਲ ਜਦੋਂ 1859 ਦੇ ਵਿੱਚ ਪਹਿਲੀ ਬਾਈਬਲ ਜਿਹੜੀ ਹੈ ਲੁਧਿਆਣੇ ਦੀ ਉਹਨਾਂ ਦੀ ਪ੍ਰੈਸ ਪੰਜਾਬੀ ਦੇ ਵਿੱਚ ਛਪਦੀ। ਸੋ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਵੈਸਟਰਨ ਤਹਿਜ਼ੀਬ ਨੇ ਇਹ ਦੇਖ ਲਿਆ ਸੀ ਕਿ ਕੀ ਅਹਿਮੀਅਤ ਹੈ, ਤੁਸੀਂ ਕਿਸ ਕਿਸਮ ਦਾ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਹੈ, ਜੋ ਪੜ੍ਹਨਗੇ ਰਿਟਨ ਵਰਡ ਹੈ ਉਹਦੇ ਤੇ ਯਕੀਨ ਕਰਨਗੇ। ਹੌਲੀ 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 ਉਸ ਸਾਰੇ 'ਚੋਂ ਅਸੀਂ ਦੇਖਦੇ ਹਾਂ ਕਿ ਹਾਲਾਂਕਿ 1830s ਦੇ ਵਿੱਚ ਪਿੰਨ ਹੋਲ ਕੈਮਰਾ ਆਉਂਦਾ ਕਿ ਇਮੇਜ ਦੀ ਕੀ ਅਹਿਮੀਅਤ ਹੈ, ਉਹ ਭਾਵੇਂ ਧੁੱਪੇ ਉਹ ਬਹਿ ਕੇ ਸੁਕਾਉਣ ਵਾਲੇ ਸੀ ਉਹਨਾਂ ਦੇ ਉਹ ਸਾਰਾ ਜਿਹੜਾ ਨੈਗੇਟਿਵ ਸਨ, ਲੇਕਿਨ ਇਮੇਜ ਦੇ ਨਾਲ ਪ੍ਰਿੰਟਡ ਵਰਡ ਉਹਦੀ ਅਹਿਮੀਅਤ ਸੀ। ਉਹਨਾਂ ਨੇ ਫਿਰ ਕਿਵੇਂ ਉਸ ਸਾਰੇ ਨੂੰ ਇਸਤੇਮਾਲ ਵੀ ਕੀਤਾ ਆਪਣੀ ਜਿਹੜੀ ਕਲੋਨੀਅਲ ਉਹਨਾਂ ਦੀ ਮੈਂਟੈਲਿਟੀ ਸੀ ਉਹਦਾ ਫਾਇਦਾ ਲੈਣ ਦੇ ਲਈ। ਫਿਰ ਅਸੀਂ ਦੇਖਦੇ ਹਾਂ ਸੰਸਾਰ ਜੰਗਾਂ ਦੇ ਵੇਲੇ ਰਿਪੋਰਟਿੰਗਸ ਦੀ ਗੱਲ ਹੁੰਦੀ ਹੈ ਕਿ ਕਿਵੇਂ ਐਮਬੈਡਡ ਜਰਨਲਿਸਟ ਉਹਨਾਂ ਦੇ ਵਿੱਚ ਆ ਗਏ ਔਰ ਫਸਟ ਵਰਲਡ ਵਾਰ ਹੋਏ, ਸੈਕੰਡ ਵਰਲਡ ਵਾਰ ਹੋਏ ਔਰ ਇਹਨੂੰ ਇੱਕ ਆਰਟ ਬਣਾ ਕੇ, ਭਾਵੇਂ ਜਦੋਂ ਇਹ ਨਾਜ਼ੀਆਂ ਦੀ ਜਾਂ ਗੋਇਬਲਸ ਲਾਈਜ਼ ਦੀ ਗੱਲ ਹੁੰਦੀ ਹੈ ਜਾਂ ਪ੍ਰੋਪੇਗੈਂਡਾ ਸ਼ਬਦ ਦੀ ਗੱਲ ਹੁੰਦੀ ਹੈ, ਜਿਹੜਾ ਪ੍ਰੋਪੇਗੈਂਡਾ ਸ਼ਬਦ ਨਾਜ਼ੀ ਜ਼ਬਾਨ ਚੋਂ ਜਰਮਨ ਜ਼ਬਾਨ ਚੋਂ ਆਇਆ ਔਰ ਨਾਜ਼ੀਆਂ ਨੇ ਤਾਂ ਉਹਦਾ ਪ੍ਰੋਪੇਗੈਂਡਾ ਮਿਨਿਸਟਰ ਬਣਾਇਆ ਸੀ ਮਿਸਟਰ ਗੋਇਬਲਸ। ਪਰ ਮੈਂ ਦੇਖਦਾ ਵੀ ਇਹ ਜਿਹੜਾ ਝੂਠ ਕਿਵੇਂ ਰਿਪੀਟ ਕਰਨਾ,
ਕਿਵੇਂ ਉਹਨੂੰ ਕਹਾਣੀਆਂ ਦੇ ਵਿੱਚ ਵੀਵਨ ਕਰਨਾ। ਇਹਦੇ 'ਚ ਸ਼ਾਇਦ ਜੇ ਕਦੇ ਇਹ ਹੋਏ ਕਿ ਵੀ ਨੋਬਲ ਇਨਾਮ ਦੇਣਾ ਹੋਏ ਕਿ ਝੂਠ ਨੂੰ ਕਿਸ ਅੰਦਾਜ਼ ਦੇ ਵਿੱਚ ਪੈਕ ਕਰਨਾ ਹੈ ਤੇ ਕਿਵੇਂ ਵੇਚਣਾ ਹੈ, ਤੇ ਫਿਰ ਇਸ ਦੇ ਵਿੱਚ ਝੰਡੀ ਜਿਹੜੀ ਉਹ ਬ੍ਰਾਹਮਣਵਾਦ ਦੀ ਹੋਏਗੀ, ਕਿਉਂਕਿ ਉਹ ਸਭ ਤੋਂ ਪੁਰਾਣੀ ਜੇ ਅੱਜ ਕੋਈ ਕੰਪਨੀ ਕਹਿਣੀ ਹੋਏ ਜਿਨ੍ਹਾਂ ਦਾ ਝੂਠ ਲਗਾ, ਬਹੁਤ ਸਾਰੀ ਕੰਪਨੀਆਂ ਬਣਦੀਆਂ ਨੇ, ਟੁੱਟ ਜਾਂਦੀਆਂ, ਮੁੱਕ ਜਾਂਦੀਆਂ, ਬੰਦ ਹੋ ਜਾਂਦੀਆਂ, ਨਵੀਆਂ ਆ ਜਾਂਦੀਆਂ, ਪਰ ਇਹਨਾਂ ਦੀ ਝੂਠ ਮੈਨੂਫੈਕਚਰ ਕਰਕੇ ਉਹਨੂੰ ਕਿੱਧਰ ਦੀ ਸ਼ੇਪ ਦੇਣੀ ਹੈ, ਕਿਹੜੇ ਨੁਕਤੇ ਤੋਂ ਵੇਚਣਾ ਹੈ, ਇਹ 4000 ਸਾਲ ਤੋਂ ਜੇ ਕੰਪਨੀ ਕੋਈ ਕਾਮਯਾਬੀ ਦੇ ਨਾਲ ਝੂਠ ਨੂੰ ਲਿਫਾਫੇ 'ਚ ਬੰਦ ਕਰਕੇ ਜਾਂ ਖੁੱਲ੍ਹਾ ਰੱਖ ਕੇ ਜਾਂ ਟਵਿਸਟ ਦੇ ਕੇ ਵੇਚਣਾ, ਤੇ ਇਹਦੇ 'ਚ ਝੰਡੀ ਬ੍ਰਾਹਮਣਵਾਦੀਆਂ ਦੀ ਹੈ। ਔਰ ਇਹੀ ਗੱਲ ਸੀ ਜਦੋਂ ਨਹਿਰੂ ਨੇ ਸਿੱਖਾਂ ਦੇ ਵਾਅਦਿਆਂ ਦੀ ਜਿਹੜੀ ਹੈ ਉਹ ਮੈਚ ਸਟਿਕ ਬਣਾਈ, ਉਹਨੂੰ ਕਰਦਿਆਂ ਤਾਂ ਉਹਨੇ ਹੁਸ਼ਿਆਰ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋਂ, ਕੋਈ ਪਹਿਲੂ ਤੋਂ ਰਹੇ ਬਾਤ ਬਦਲਨੇ ਕੇ लिए। ਸੋ ਜ਼ਾਹਰ ਹੈ ਕਿ ਇਹ ਜਿਹੜਾ ਇੱਕ ਝੂਠ ਪ੍ਰੋਡਿਊਸ ਕਰਨ ਵਾਲੀ ਫੈਕਟਰੀ ਹੈ, ਉਹਨੂੰ ਮਾਰਕੀਟ ਕਰਨ ਵਾਲੀ, ਉਹ ਆਪਣੀ ਥਾਂ ਨੇ। ਬਦਕਿਸਮਤੀ ਨਾਲ ਸਾਡਾ ਜੇ ਅਸੀਂ 18ਵੀਂ 19ਵੀਂ ਸਦੀ ਦਾ ਆਪਣਾ ਸਫ਼ਰ ਵੀ ਦੇਖੀਏ, ਅਸੀਂ ਇਤਿਹਾਸ ਬਣਾਇਆ। ਬਿਲਕੁਲ। ਔਰ ਇਹ ਗੱਲ ਮੈਂ ਕਹਿਣੀ ਨਹੀਂ ਚਾਹੁੰਦਾ, ਕੁਝ ਕਹਿਣਗੇ ਜੀ ਜਿਹੜੇ ਇਤਿਹਾਸ ਬਣਾਉਂਦੇ ਨੇ ਉਹ ਇਤਿਹਾਸ ਲਿਖਦੇ ਨਹੀਂ। ਅਸੀਂ ਇਸ ਗੱਲ ਵੱਲ ਹਮੇਸ਼ਾ ਹਵੇਸਲਾਪਨ ਰੱਖਿਆ ਹੈ ਕਿ ਜੇ ਅਸੀਂ ਇਤਿਹਾਸ ਬਣਾ ਰਹੇ ਹਾਂ ਔਰ ਉਸ ਦੇ ਅਲਟੀਮੇਟ ਅਸੀਂ ਨਾਇਕ ਬਣ ਕੇ ਵੀ ਉੱਭਰ ਰਹੇ ਹਾਂ, ਪਰ ਇਹ ਅਸੀਂ ਕਲਮਾਂ ਦੂਜਿਆਂ ਦੇ ਹਵਾਲੇ ਕੀਤੀਆਂ, ਉਹ ਭਾਵੇਂ ਉਹਨਾਂ ਦੇ ਕੋਰਟ ਸਨ, ਮੁਗਲਿਆ ਕੋਰਟ ਦੇ ਜਾਂ ਅੰਗਰੇਜ਼ਾਂ ਦੇ, ਕੋਈ ਟਰੰਪ ਆ ਗਿਆ ਅੱਜ ਇੱਥੇ ਗੱਲ ਕਰਦੇ ਹਾਂ, ਤੇ ਫਿਰ ਅਸੀਂ ਉਸ ਲੈਵਲ ਦੇ ਉੱਤੇ ਦੇਖਦੇ ਹਾਂ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਟਰਾਂਸਲੇਸ਼ਨ ਅੰਗਰੇਜ਼ੀ 'ਚ ਕਰਾਉਣ ਦੇ ਲਈ ਜਿਹੜਾ ਉਹਦਾ ਕੀ ਰੋਲ ਸੀ, ਜਿਹੜਾ ਟਰੰਪ ਦਾ ਉਹ ਸਾਰੇ ਦੇ ਨਾਲ ਜੁੜਿਆ ਹੋਇਆ ਕੰਮ ਸੀ ਉਸ 19ਵੀਂ ਸਦੀ ਦੇ ਵਿੱਚ। ਸੋ ਕੁੱਲ ਮਿਲਾ ਕੇ ਇਹੀ ਕਾਰਨ ਹੈ ਕਿ ਅੱਜ ਅਸੀਂ ਜਦੋਂ ਆਪਣੀਆਂ ਇਤਿਹਾਸਕ ਤਰੀਕਾਂ ਜਾਂ ਇਤਿਹਾਸਕ ਇਵੈਂਟਸ ਜਾਂ ਘਟਨਾਵਾਂ ਵੱਲ ਦੇਖਦੇ ਤੇ ਕਿੰਨਾ ਕਨਫਿਊਜ਼ਨ ਇਸ ਲਈ ਹੈ ਕਿ ਅਸੀਂ ਕਦੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਅਸੀਂ ਆਪਣੀ ਗਲੋਰੀਅਸ ਹਿਸਟਰੀ, ਹਾਲਾਂਕਿ ਇਹ ਕੋਟ ਕੀਤੀ ਜਾਂਦੀ ਹੈ ਕਹਾਣੀ ਅਫਰੀਕਨ ਪ੍ਰੋਵਰਬ ਦੇ ਹਵਾਲੇ ਨਾਲ ਕਿ ਸ਼ੇਰ ਤੇ ਸ਼ਿਕਾਰੀ ਦੀ ਲੜਾਈ 'ਚ ਜਿਹੜਾ ਜਿੱਤਦਾ, ਜੇ ਸ਼ੇਰ ਜਿੱਤ ਜਾਂਦਾ ਤੇ ਕਹਾਣੀ ਉਹਨੇ ਲਿਖਣੀ ਸੀ, ਪਰ ਉਹ ਸ਼ਿਕਾਰੀ ਨੇ ਲਿਖੀ। ਪਰ ਸਾਡੇ ਮਾਮਲੇ 'ਚ ਤਾਂ ਇਸ ਦੇ ਬਿਲਕੁਲ ਬਰਕਸ ਇਹ ਹੁੰਦਾ ਹੈ ਕਿ ਅਸੀਂ ਉਸ ਲੜਾਈ ਨੂੰ ਜਿੱਤਿਆ ਵੀ, 18ਵੀਂ ਸਦੀ 'ਚ ਵੀ ਜਿੱਤਿਆ, 19 'ਚ ਵੀ, 20ਵੀਂ 'ਚ ਵੀ, ਅੱਜ ਵੀ ਅਸੀਂ ਗਲੋਰੀਅਸਲੀ ਫਾਈਟ ਦੇ ਰਹੇ। ਪਰ ਇਹਦੇ ਬਾਵਜੂਦ ਅਸੀਂ ਜਿੱਤਣ ਵਾਲੇ ਹੋਣ ਦੇ ਬਾਵਜੂਦ ਸਾਡਾ ਜਿਹੜਾ ਇਤਿਹਾਸ ਹੈ ਜਾਂ ਉਸ ਦਾ ਸਾਰਾ ਨੈਰੇਸ਼ਨ ਹੈ ਉਹ ਦੂਸਰੇ ਵੱਲੋਂ ਆ ਰਿਹਾ। ਔਰ ਜੇ ਅਸੀਂ ਖਾਲਿਸਤਾਨੀ ਲਹਿਰ ਦੇ ਪਿਛਲੇ 33 ਸਾਲਾਂ ਵੱਲ ਨਜ਼ਰ ਮਾਰੀਏ, ਜੇ ਉਹਨੂੰ ਜੂਨ 84 ਨੂੰ ਹੀ ਅਸੀਂ ਇੱਕ ਵਾਟਰਸ਼ੈਡ ਮੰਨਣਾ ਹੋਏ ਕਿ ਕਿਵੇਂ ਉਹਨੂੰ ਡਿਸਟਰੋਟ ਕੀਤਾ, ਕਿਵੇਂ ਇੰਡੀਅਨ ਮਸ਼ੀਨਰੀ ਨੇ ਕਿਸ ਕਿਸਮ ਦੇ ਜਿਹੜੇ ਪੈਕੇजेस ਬਣਾ ਕੇ ਦੁਨੀਆ ਭਰ ਦੇ ਵਿੱਚ ਭੇਜੇ, ਵੇਚੇ। ਉਹਨਾਂ ਨੇ ਪ੍ਰਿੰਟ ਮੀਡੀਆ 'ਚੋਂ ਨਿਕਲ ਕੇ ਪਹਿਲਾਂ ਤਾਂ ਅਖਬਾਰਾਂ ਉਹਨਾਂ ਦੇ ਕੋਲ ਸੀ, ਜੋ ਫਿਰ ਉਹ ਰੇਡੀਓ ਤੇ ਆਏ, ਔਰ ਕਿਵੇਂ ਉਹਨਾਂ ਦਾ ਟੀਵੀ ਭਾਰਤੀ ਦੂਰਦਰਸ਼ਨ ਤੋਂ ਲੈ ਕੇ ਅੱਜ ਵੀ, ਅੱਜ ਜਦੋਂ 21ਵੀਂ ਸਦੀ 'ਚ ਅਸੀਂ ਕਹਿੰਦੇ ਹਾਂ ਜੇ ਇਨਵੈਸਟਮੈਂਟ ਖੁੱਲ ਗਈ, ਓਪਨ ਸੁਸਾਇਟੀ, 99.9% ਜਿਹੜੇ ਟੀਵੀ ਚੈਨਲ ਨੇ ਉੱਥੇ, ਔਰ ਉਹਨਾਂ ਦੀਆਂ ਹੀ ਬ੍ਰਾਂਚਾਂ ਇੱਥੇ ਜਿਹੜੇ ਪੰਜਾਬੀ ਦੇ ਨਾਂ ਥੱਲੇ, ਜੇ ਅਸੀਂ ਪੰਜਾਬੀ ਲੋਕ ਬੋਲੇ, ਬੜੀ ਸੇਵਾ, ਪੰਜਾਬੀ ਦੇ ਸੇਵਕ, 8 ਚੈਨਲ ਤੁਸੀਂ ਪੰਜਾਬੀ ਦੇ ਚੁੱਕ ਲਓ, ਉਹਨਾਂ ਦਾ ਨਰੇਸ਼ਨ ਦੇਖ ਲਓ, ਉਹ ਹਿੰਦੂਤਵੀ ਮੇਨ ਸਟ੍ਰੀਮ ਮੀਡੀਆ 'ਚੋਂ ਨਿਕਲਦਾ। ਔਰ ਅਨਫੋਰਚੂਨੇਟਲੀ ਕਿ ਸਾਡਾ ਵੱਡਾ ਹਿੱਸਾ ਜਿਹੜਾ ਉਸ ਜਾਲਸਾਜ਼ੀ, ਚਾਲਸਾਜ਼ੀ 'ਚ ਫਸ ਕੇ ਜਾਂ ਉਹਨਾਂ ਦੀ ਖੁਸ਼ਾਮਦ ਦੇ ਥੱਲੇ ਔਰ ਆਪਣਾ ਨਾਂ ਦੇਖਣ ਦੇ ਥੱਲੇ ਉਸ ਸਾਰੇ ਨੈਰੇਸ਼ਨ ਵੇਚਣ ਵਾਲਿਆਂ ਦੇ ਨਾਲ ਖਲੋਂਦਾ। ਸੋ ਉਹਨਾਂ ਸਾਰੇ ਚੈਲੰਜਸ ਦੇ ਰੂਬਰੂ ਅਸੀਂ ਸਮਝਦੇ ਹਾਂ ਵੀ ਪ੍ਰਿੰਟ ਮੀਡੀਆ ਜਾਂ ਰੇਡੀਓ ਜਿਹੜਾ ਇਲੈਕਟ੍ਰੋਨਿਕ ਮੀਡੀਆ 'ਚ ਆ ਜਾਂਦਾ ਹੈ, ਔਰ ਟੀਵੀ। ਜੇ ਤੁਸੀਂ, ਔਰ ਇਹ ਗੱਲ ਵੀ ਮੈਂ, ਹਾਲਾਂਕਿ ਗੱਲ ਤਾਂ ਤੁਸੀਂ ਮੈਨੂੰ ਬੈਂਕੁਏਟ ਦੀ ਪੁੱਛੀ ਹੈ ਜਿਹੜਾ ਗਾਲਾ ਦੀ, ਪਰ ਮੈਂ ਇਹ ਨੈਰੇਸ਼ਨ ਨੂੰ ਇੰਪੋਰਟੈਂਟ ਸਮਝਦਾ। ਬਾਕੀ ਤਾਂ ਇਵੈਂਟ ਹੈ, ਅੱਗੇ ਹੋਈ ਪਿੱਛੇ ਹੋਈ, ਕੌਣ ਬੋਲਿਆ ਕੀ ਬੋਲਿਆ, ਪਰ ਗੱਲ ਮੈਂ ਇਸ ਦੇ ਉੱਤੇ ਅਹਿਮੀਅਤ ਦਾ ਇਹਦਾ ਅਹਿਸਾਸ ਕਰਵਾਉਣਾ ਚਾਹੁੰਦਾ ਕਿ ਇਨ ਦਾ ਐਂਡ ਆਫ ਦਾ ਡੇ ਕਹਾਣੀ ਉਹ ਹੈ ਜਿਹੜੀ ਕਿ ਤੁਹਾਡੇ ਪਰਸਪੈਕਟਿਵ ਤੋਂ ਬਿਆਨ ਕੀਤੀ ਜਾਏਗੀ। ਅਦਰਵਾਈਜ਼ ਦੂਸਰਾ ਪਰਸਪੈਕਟਿਵ ਨੂੰ ਤੁਹਾਡਾ ਵੱਡਾ ਹਿੱਸਾ ਜਦੋਂ ਕਬੂਲਦਾ ਤੇ ਸਮਝੋ ਕਿ ਦੁਸ਼ਮਣ ਕਾਮਯਾਬ। ਅਸੀਂ ਜੰਗ ਦੇ ਮੈਦਾਨ 'ਚ ਨਹੀਂ ਹਾਰੇ, ਅਸੀਂ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦੇ ਸੁੱਖੇ ਤੋਂ ਲੈ ਕੇ ਅੱਜ ਵੀ ਜਗਤਾਰ ਸਿੰਘ ਹਵਾਰੇ
ਸਾਡੇ ਉਹ ਨਾਇਕ ਨੇ ਜਿਨ੍ਹਾਂ ਨੇ ਇਤਿਹਾਸ ਸਿਰਜਿਆ। ਸਾਨੂੰ ਜੰਗ ਦੇ ਮੈਦਾਨ 'ਚ ਨਹੀਂ ਹਰਾ, ਅਸੀਂ ਜੇ ਹਾਰੇ ਹਾਂ ਇਹਨਾਂ ਦੇ ਉਸ ਨੈਗੇਟਿਵ ਪ੍ਰੋਪੇਗੈਂਡੇ ਦੇ ਥੱਲੇ ਤੇ ਉਹ ਮੀਡੀਆ ਦੇ ਵਿੱਚ ਹਾਰੇ, ਉੱਥੇ ਪ੍ਰਿੰਟ ਮੀਡੀਆ 'ਚ ਔਰ ਅੱਜ ਵੀ ਇਲੈਕਟ੍ਰੋਨਿਕ ਮੀਡੀਆ। ਜਦੋਂ ਤੁਹਾਡੇ ਆਪਣੇ ਲੋਕ ਇਹੀ ਪੁੱਛਣ ਕਿ ਜੀ ਇਹ ਉਹ ਜੁਝਾਰੂ ਨੂੰ ਜਾਂ ਖਾੜਕੂ ਨੂੰ ਅੱਤਵਾਦੀ ਕਹਿਣ ਜਾਂ ਜਿਹੜਾ ਸਾਡਾ ਸੁਨਹਿਰੀ ਆਜ਼ਾਦੀ ਦੀ ਸਟਰਗਲ ਦਾ ਦੌਰ ਹੈ ਉਹਨੂੰ ਕਾਲਾ ਦੌਰ ਕਹਿਣ, ਤੇ ਫਿਰ ਇੱਕ ਵਾਰੀ ਤਾਂ ਸਾਡੇ ਕੰਨਾਂ ਦੇ ਜਾਂ ਦਰਬਾਰ ਸਾਹਿਬ ਤੇ ਹਮਲੇ ਨੂੰ ਬਲੂ ਸਟਾਰ ਕਹਿਣ, ਫਿਰ ਸਾਨੂੰ ਇਹ ਸਮਝ ਆਣੀ ਚਾਹੀਦੀ ਵੀ ਅਸੀਂ ਹਾਰੇ ਹਾਂ। ਅਸੀਂ ਦੁਸ਼ਮਣ ਦੇ ਦਿੱਤੇ ਵਰਡ, ਉਹਦੇ ਨੈਰੇਟਿਵ, ਉਹਦੇ ਨਾਂ, ਕਿਉਂਕਿ ਅਸੀਂ ਆਪਣੀ ਵਰਜ਼ਨ ਕਹਿਣ ਵਾਲਾ ਜਾਂ ਆਪਣੀ ਕਹਾਣੀ ਕਹਿਣ ਵਾਲੇ ਸਿਸਟਮ ਨੂੰ ਡਿਵੈਲਪ ਨਹੀਂ ਕੀਤਾ, ਇਵੋਲਵ। ਸੋ ਇਸ ਸਾਰੇ ਚੋਂ ਹੀ 5 ਸਾਲ ਪਹਿਲਾਂ TV 84 ਦਾ ਥਾਟ, ਜਿਸ ਦੇ ਲਈ ਕਈ ਮਹੀਨੇ ਕਈ ਸਾਲਾਂ ਦੀ ਆਪਸੀ ਵਿਚਾਰ ਚਰਚਾ ਹੈ, ਪਰ ਅਲਟੀਮੇਟਲੀ ਗੁਰੂ ਦੀ ਰਹਿਮਤ। ਔਰ ਮੈਂ ਸਮਝਦਾ ਵੀ ਇੱਕੋ ਫਕੀਰਾਨਾ ਤਸਵੁਰ 'ਚ ਜਦੋਂ ਕਿ ਪਤਾ ਨਹੀਂ ਹੈ ਨਾ ਤੁਹਾਡੇ ਕੋਲ ਮਿਲੀਅਨਸ ਨੇ ਜਿਹੜੇ ਚਾਹੀਦੇ ਸੀ ਜਾਂ ਚਾਹੀਦੇ ਹੁੰਦੇ ਨੇ, ਸ਼ੁਰੂ ਕਰਨਾ ਹੈ ਕਿਵੇਂ, ਸਸਟੇਨ ਕਿਵੇਂ ਕਰਨਾ ਹੈ, ਕੀ ਹੈ, ਕੋਈ ਪਤਾ ਵੀ ਨਹੀਂ ਹੈ ਕਿ ਵੀ ਹੁੰਦਾ ਕੀ ਹੈ, ਇਸ ਫੀਲਡ 'ਚ ਵੜਿਆ ਕੀ ਹੁੰਦਾ। ਲੇਕਿਨ ਮੈਂ ਇਹ ਸਮਝਦਾ ਵੀ ਜੇ ਜਿਵੇਂ ਸਾਡੇ ਸੱਜਣ ਕਹਿੰਦੇ ਨੇ ਕਿ ਵੀ ਇਹ ਜੇ ਤੁਸੀਂ ਤੁਰ ਪਏ ਤੇ ਪਹੁੰਚੇ ਹੋ ਤਾਂ ਇਹਦਾ ਮਤਲਬ ਹੈ ਕਿ ਗੁਰੂ ਨੇ ਤੁਹਾਨੂੰ ਰਾਹ ਦੱਸਿਆ ਕਿ ਕਿਵੇਂ ਕਿਵੇਂ ਜਾਣਾ, ਤੇ ਜਿਹੜੇ ਗੁਰੂ ਨੇ ਤੁਹਾਨੂੰ ਤੋਰਿਆ ਉਹਨੇ ਤੁਹਾਨੂੰ ਖਲੋਣ ਨਹੀਂ ਦੇਣਾ ਹੈ, ਉਹ ਰਸਤਾ ਜਿਹੜਾ ਤੁਹਾਡਾ ਉਹ ਰੁਸ਼ਨਾਂਦਾ ਹੀ ਜਾਏਗਾ। ਸੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਲਾਸਟ ਟਾਈਮ ਅਸੀਂ ਮਾਰਚ 2016 ਦੇ ਵਿੱਚ ਜਿਹੜਾ ਫੰਡ ਰੇਜ਼ਿੰਗ ਜਾਂ ਆਪਣਾ ਇਸ ਕਿਸਮ ਦਾ ਸਮਾਗਮ ਕੀਤਾ ਸੀ, ਜਿਹਦੇ ਜਗਮੀਤ ਸਿੰਘ ਜਿਹੜੇ ਹੁਣ NDP ਦੇ ਪਾਰਟੀ ਲੀਡਰ ਨੇ ਉਹਨਾਂ ਦੀ ਪਾਰਟਿਸਿਪੇਸ਼ਨ ਸੀ। ਇਸ ਵਾਰ ਇਹ ਡਿਲੇ ਵੀ ਹੁੰਦਾ ਰਿਹਾ, ਕੁਝ ਹੋਰ ਵੀ ਫੈਕਟਰ ਸਨ, ਪਰ ਉਸ ਨੂੰ ਕੁੱਲ ਮਿਲਾ ਕੇ ਜਿਹੜਾ 17 ਤਰੀਕ ਦਾ ਜਿਹੜਾ ਬੈਂਕੁਏਟ ਹਾਲ ਦੇ ਵਿੱਚ 5 ਸਟਾਰ ਸਮਾਗਮ ਹੋਇਆ, ਬੇਸ਼ੱਕ ਸ਼ਾਰਟ 2-3 ਵੀਕ ਦੇ ਨੋਟਿਸ ਤੇ ਇਹਨੂੰ ਆਰਗੇਨਾਈਜ਼ ਕੀਤਾ ਹੈ, ਪਰ ਅਗੇਨ ਮੈਂ ਸਮਝਦਾ ਵੀ ਜਿੱਥੇ ਮੇਰਾ ਰੋਮ ਸ਼ੁਕਰਾਨੇ 'ਚ ਹੈ ਉਹਨਾਂ ਸਮੁੱਚੇ ਵੀਰਾਂ ਭੈਣਾਂ ਨੂੰ ਜਿਨ੍ਹਾਂ ਨੇ ਦੂਰ ਦੁਰਾਡਿਓਂ ਆ ਕੇ ਪਾਰਟਿਸਿਪੇਸ਼ਨ ਕੀਤੀ। ਉਹਨਾਂ ਨੇ ਵੀ ਜਿਹੜੇ ਨਹੀਂ ਆ ਸਕੇ ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਉਹਨਾਂ ਨੇ ਆਪਣੀ ਕੰਟਰੀਬਿਊਸ਼ਨ ਭੇਜਣੀ ਹੈ। ਔਰ ਜਿਵੇਂ ਮੈਂ ਦੇਖਦਾ ਕਿ ਕਿਵੇਂ ਟੋਰਾਂਟੋ ਤੋਂ ਆਲ ਦਾ ਵੇ 9-10-11 ਘੰਟੇ ਦੀ ਡਰਾਈਵ ਕਰਕੇ ਸਾਡੇ ਵੀਰ ਆਏ, ਮੌਂਟਰੀਆਲ ਤੋਂ ਆਏ, ਸੀਐਟਲ ਤੋਂ 7-8 ਘੰਟੇ, ਤੁਸੀਂ ਇੱਕ ਪਾਸੇ 3 ਘੰਟੇ ਦਾ ਟਾਈਮ ਡਿਫਰੈਂਸ ਹੁੰਦਾ ਹੈ ਆਣਾ ਜਾਣਾ, ਔਰ ਕੈਲੀਫੋਰਨੀਆ ਉਹ ਬੇਕਰਸਫੀਲਡ ਹੋਏ, ਸਟਾਕਟਨ ਹੋਏ, ਔਰ ਮਿਸ਼ੀਗਨ ਤੋਂ ਡਰਾਈਵ ਕਰਕੇ ਅਗੇਨ, ਔਰ ਵਰਜੀਨੀਆ, ਮੈਰੀਲੈਂਡ, DC, ਉਹਨਾਂ ਦਾ ਤਾਂ ਮੈਂ ਉੱਥੇ ਵੀ ਨਹੀਂ ਥੈਂਕ ਯੂ ਕੀਤਾ, ਉਹ ਤਾਂ ਫਿਰ ਪੇਕਿਆਂ ਦਾ ਮਾਣ ਵਾਲੀ ਗੱਲ ਹੈ। ਔਰ ਇੱਥੇ ਵੀ ਸਾਡਾ ਜਿਨ੍ਹਾਂ ਵੀਰਾਂ ਭੈਣਾਂ ਨੇ ਖਾਸ ਤੌਰ ਤੇ ਹੋਸਟ ਕਮੇਟੀ ਦੇ ਸਾਡੇ ਮੈਂਬਰ, ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਦੇ, ਜਿਨ੍ਹਾਂ ਨੇ 1-to-1 ਪਹਿਲੇ ਦਿਨ ਤੋਂ ਲੈ ਕੇ ਕਿਵੇਂ ਘਰਾਂ 'ਚ ਜਾ ਕੇ 1-to-1 ਮਿਲ ਕੇ ਇਹ ਸਾਰੇ ਨੂੰ ਕੀਤਾ, ਅਸੀਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮੇਰੇ ਕੋਲ ਕੋਈ ਸ਼ਬਦ ਨਹੀਂ ਨੇ, ਔਰ ਕਿਉਂਕਿ ਉਸ ਪ੍ਰੋਗਰਾਮ ਦਾ ਪਹਿਲਾ ਕੁਝ ਹਿੱਸਾ ਛੱਡ ਕੇ ਜਿਹੜਾ ਕਿ ਥੋੜੀ ਜਿਹੀ ਟੈਕਨੀਕਲ ਗਲਿਚ ਕਰਕੇ ਥੋੜਾ ਲੇਟ ਸ਼ੁਰੂ ਹੋਇਆ, ਹਾਲਾਂ ਉਹਦੇ ਬੈਕਅਪ ਕੈਮਰਿਆਂ ਦਾ ਅਸੀਂ ਰਿਟਰੀਵ ਕਰ ਰਹੇ ਹਾਂ ਉਹਨੂੰ। ਫਿਰ ਜਿਹੜਾ ਸਾਡੀ ਟੈਕਨੀਕਲ ਟੀਮ ਔਰ ਸਾਊਂਡ ਵਿਊ ਬ੍ਰੌਡਕਾਸਟਿੰਗ ਜਿਨ੍ਹਾਂ ਨੇ ਆਪਣੀਆਂ ਸਰਵਿਸਿਜ਼ ਦਿੱਤੀਆਂ, ਨਾਲ ਦੀ ਨਾਲ ਵੀ ਬਹੁਤ ਸਾਰਾ ਪ੍ਰੋਗਰਾਮ ਲਾਈਵ ਜਿਹੜਾ ਹੈ ਉਹ ਫੇਸਬੁੱਕ ਤੇ ਵੀ ਔਰ ਲਾਈਵ ਸਟ੍ਰੀਮ ਵੀ ਦੇਖਿਆ। ਜਿੰਨਾ ਪਹਿਲਾਂ ਮਿਸਿੰਗ ਪਾਰਟ ਸੀ ਥੋੜਾ ਜਿਹਾ ਰਿਟਰੀਵ ਕਰਕੇ ਅਸੀਂ ਕੱਲ ਵੀ ਯਕੀਨੀ ਬਣਾਇਆ ਸੀ, ਕਿਉਂਕਿ ਇਸ ਦੀ ਮੰਗ ਵੀ ਸੀ ਕਿ ਇਸ ਨੂੰ ਔਰ ਬੜਾ ਜਿਹੜਾ ਇਸ ਨੂੰ ਹੁੰਗਾਰਾ ਵੀ ਮਿਲਿਆ। ਔਰ ਮੈਂ ਇਹ ਸਾਰੇ ਸਮੇਂ ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਵੀ ਦੇਖ ਰਹੇ ਨੇ, ਔਰ ਮੈਂ ਖਾਸ ਤੌਰ ਤੇ ਸਾਡੇ ਇਸ ਸਾਰੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਸ ਦੇ ਵਿੱਚ ਬੜੇ ਹੀ ਜਿਨ੍ਹਾਂ ਗੁਰਬਾਣੀ ਦੇ ਸਾਰੇ ਰਾਗਾਂ 'ਚ ਕੀਰਤਨ ਕਰਨ ਵਾਲੇ, ਔਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਥੇ ਉਸ ਨੂੰ ਜਿਹੜਾ ਰਾਗ ਨੂੰ ਪ੍ਰਮੋਟ ਵੀ ਕੀਤਾ, ਸਰ ਪ੍ਰਗਟ ਸਿੰਘ ਜੀ, ਜਿਹੜੇ ਹੁਣ ਭਾਵੇਂ ਬਿਰਧ ਨੇ ਪਰ ਉਹ ਸਾਡੇ ਖੈਰ ਖੁਆਹ ਨੇ, ਵੈਲ ਵਿਸ਼ਰ ਨੇ, ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਉਹਨਾਂ ਦੇ ਬੇਟੇ ਜਗਜੀਤ ਸਿੰਘ ਔਰ ਅੱਗੋਂ 3rd ਜਨਰੇਸ਼ਨ ਉਹਨਾਂ ਦਾ ਪੋਤਰਾ। ਸੋ ਪਹਿਲੀ ਪਰਫਾਰਮੈਂਸ ਜਿਹੜੀ ਸਾਡੇ ਸਮਾਗਮ ਦੀ ਓਪਨਿੰਗ ਸੀ, ਔਰ ਸਾਨੂੰ ਪਿਛਲੇ ਵਾਂਗ ਹੀ ਬੀਬੀ ਗੁਰਮੀਤ ਕੌਰ ਸੋਢੀ ਉਹ ਮਾਸਟਰ ਆਫ ਸੈਰੇਮਨੀ ਸਨ, ਉਹਨਾਂ ਨੇ ਹੈਲਪ ਵੀ ਕੀਤੀ ਸਾਨੂੰ ਸਾਰਾ ਇਸ ਪ੍ਰੋਗਰਾਮ ਨੂੰ ਪੁੱਟ ਟੂਗੈਦਰ ਕਰਨ 'ਚ, ਔਰ ਬੜੇ ਗ੍ਰੇਸਫੁਲ ਅੰਦਾਜ਼ 'ਚ ਉਹਨਾਂ ਨੇ ਜਿਹੜੀ ਹੈ ਉਹ ਸਟੇਜ ਨੂੰ ਹੈਂਡਲ ਕੀਤਾ। ਉਹਨਾਂ ਦੇ ਨਾਲ ਸਰ ਕਿਰਪਾਲ ਸਿੰਘ ਬਿਲਿੰਗ ਜਿਹੜੇ ਹੋਸਟ ਕਮੇਟੀ ਦੇ ਚੇਅਰਪਰਸਨ ਸਨ। ਸੋ ਜਿਹੜੇ ਪ੍ਰੋਗਰਾਮ ਜਿਨ੍ਹਾਂ ਨੇ ਦੇਖਿਆ
ਉਹ ਦੇਖ ਸਕਦੇ ਨੇ ਜਾਂ ਦੇਖਿਆ ਹੋਏਗਾ ਉਹਨਾਂ ਨੇ ਕਿ ਵੀ ਕਿਵੇਂ ਇਹ ਸਾਰੇ ਪ੍ਰੋਗਰਾਮ ਨੂੰ ਬੜਾ ਹੀ ਆਰਡਰਲੀ ਤਰੀਕੇ ਦੇ ਨਾਲ ਆਰਗੇਨਾਈਜ਼ ਕੀਤਾ ਗਿਆ। ਔਰ ਵੀਰ ਜਗਜੀਤ ਸਿੰਘ ਔਰ ਉਹਨਾਂ ਦੇ ਬੇਟੇ ਨੇ ਔਰ ਸਰ ਪ੍ਰਗਟ ਸਿੰਘ ਉਹਨਾਂ ਦੀ 3rd ਜਨਰੇਸ਼ਨ 2nd ਜਨਰੇਸ਼ਨ ਜਿਹੜੀ ਪਰਫਾਰਮੈਂਸ ਦਿੱਤੀ ਸਾਡੇ ਚੋਂ ਬਹੁਤ ਸਾਰੇ, ਕਿਉਂਕਿ ਰਾਗ ਦੀ ਤਾਂ ਮੈਨੂੰ ਵੀ ਸਮਝ ਨਹੀਂ ਹੈ, ਲੇਕਿਨ ਜਿਹੜੇ ਸਾਡੇ ਖਾਸ ਤੌਰ ਤੇ ਸਾਡੇ ਲਈ ਬੜੀ ਫਖਰ ਔਰ ਮਾਣ ਵਾਲੀ ਗੱਲ ਸੀ ਕਿ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ ਜਿਨ੍ਹਾਂ ਦੇ ਵਿੱਚ ਅਮਰੀਕਨ ਪਾਕਿਸਤਾਨੀ ਥਿੰਕ ਟੈਂਕ ਦੇ ਅਹੁਦੇਦਾਰ ਰਾਜਾ ਰਜ਼ਾਕ, ਸਲੀਮ ਮਲਕ ਔਰ ਉਹਨਾਂ ਦੇ ਨਾਲ ਜਿਹੜੇ ਬਾਕੀ ਵੀ ਜਥੇਬੰਦੀਆਂ ਦੇ ਆਏ, ਉਹਨਾਂ 'ਚ ਉਹ ਸਾਰੇ ਸੀ ਜਿਹੜੇ ਕਲਾ ਦੇ ਪ੍ਰੇਮੀ, ਜਿਹੜੇ ਆਰਟ ਨੂੰ ਸਮਝਦੇ ਨੇ। ਔਰ ਮਿਊਜ਼ਿਕ ਦੇ ਮਾਮਲੇ 'ਚ ਪਾਕਿਸਤਾਨ ਦਾ ਔਰ ਉਹ ਕਵਾਲੀ ਹੋਏ, ਸਿੰਗਿੰਗ ਹੋਏ, ਆਰਟ ਹੋਏ, ਉਹਦੇ 'ਚ ਤਾਂ ਕਿਹਾ ਗਿਆ ਵੱਖਰੀ ਗੱਲ ਹੈ ਵੀ ਉਹ ਆਪਣਾ ਅਜੇ ਤੱਕ ਉਸ ਕਿਸਮ ਦਾ ਦੁਨੀਆ 'ਚ ਇੰਪੈਕਟ ਦੇ ਨਹੀਂ ਸਕੇ ਹੈ ਜਿੰਨਾ ਟੈਲੈਂਟ ਉੱਥੇ ਲਾਈ ਕਰਦਾ। ਔਰ ਉਹਨਾਂ 'ਚੋਂ ਵੀ ਜਿਵੇਂ ਉਹਨਾਂ ਨੇ ਇੰਜੋਏ ਕੀਤਾ, ਅਸੀਂ ਤਾਂ ਚਲੋ ਸਾਡਿਆਂ ਨੂੰ ਤਾਂ ਹੁੰਦਾ ਹੀ ਹੈ। ਇਹ ਇੱਕ ਕਿਉਂਕਿ ਮੈਂ ਲਾਸਟ ਟਾਈਮ ਦੇ ਜਿਹੜੇ ਸਮਾਗਮਾਂ ਤੋਂ ਤੁਸੀਂ ਕੁਝ ਚੀਜ਼ਾਂ ਸਿੱਖਦੇ ਹੋ, ਮੈਨੂੰ ਬਹੁਤ ਵਾਰ ਇਹ ਲੱਗਦਾ ਹੈ ਵੀ ਜਦੋਂ ਅਸੀਂ ਗੁਰਬਾਣੀ ਗਾਇਨ ਕਰਦੇ ਹਾਂ ਇਸ ਕਿਸਮ ਦੇ ਸਮਾਗਮਾਂ 'ਚ, ਬਹੁਤ ਸਾਰੇ ਤਾਂ ਕੁਰਸੀਆਂ ਤੇ ਬੈਠੇ ਹੁੰਦੇ ਨੇ, ਫਿਰ ਕੋਈ ਸਿਰ ਹੈ ਨੰਗਿਆ, ਕੋਈ ਨਹੀਂ ਹੈ, ਉਹ ਜਿਹੜੀ ਔਰ ਗੱਲਾਂ ਵੀ ਹੋ ਰਹੀਆਂ ਹੁੰਦੀਆਂ। ਸੋ ਮੈਂ ਇਸ ਵਾਰੀ ਇਹ ਫੈਸਲਾ ਕੀਤਾ ਸੀ ਬਾਕੀ ਵੀਰਾਂ ਨਾਲ ਵਿਚਾਰ ਕੇ ਕਿ ਵੀ ਅਸੀਂ ਜਿਹੜਾ ਇਹ ਪ੍ਰੋਟੋਕੋਲ ਗੁਰਬਾਣੀ ਗਾਇਨ ਦਾ ਉਸ ਇੱਕ ਡਿਫਰੈਂਟ ਮਾਹੌਲ ਹੈ ਔਰ ਇਨਸਟਰੂਮੈਂਟਲ ਪਰਫਾਰਮੈਂਸ ਹੋਏ। ਔਰ ਉਹਨਾਂ ਨੇ ਜਿਵੇਂ ਰਾਗ ਦੇ ਵਿੱਚ ਗਾਇਕੀ ਜਿਹੜਾ ਰਾਗ ਦੀ ਉਸ ਪਰਫਾਰਮੈਂਸ ਉਹ ਸਾਰੇ ਦੇ ਨਾਲ ਕੀਤੀ, ਇਹ ਇੱਕ ਰਿਮਾਰਕੇਬਲ ਸੀ। ਸੈਕੰਡ ਪਾਰਟ ਅਸੀਂ ਦੇਖਦੇ ਹਾਂ ਯੰਗਸਟਰਸ। ਇਸ ਵਾਰ ਅਸੀਂ ਬਹੁਤੇ ਸਪੀਕਰਸ, ਮੇਰਾ ਵੀ ਟਾਈਮ ਬਹੁਤ ਕੱਟਿਆ ਹੋਇਆ ਸੀ, ਭਾਵੇਂ ਮੈਨੂੰ ਕਹਿੰਦੇ ਤੁਸੀਂ ਫਿਰ ਵੀ ਜ਼ਿਆਦਾ ਲੈ ਲਿਆ ਜੀ, ਲੇਕਿਨ ਸਾਨੂੰ ਸੀ ਕਿ ਅਸੀਂ ਯੰਗਸਟਰਸ ਨੂੰ ਮੌਕਾ ਦਈਏ। ਉਹਨਾਂ ਦੇ ਵਿੱਚ ਜਿਵੇਂ ਬੇਟਾ ਪਵਨ ਸਿੰਘ ਔਲਖ ਔਰ ਬੱਚੀਆਂ ਬੀਬੀ ਸਾਹਿਬ ਕੌਰ, ਇਹ ਸਾਡੇ ਕਿਉਂਕਿ ਵਰਜੀਨੀਆ ਤੋਂ ਅਸੀਂ ਸ਼ੁਰੂ ਕਰੀਏ ਪੇਕੇ ਤੋਂ, ਔਰ ਬੇਟੀ ਤੇਜ ਕਿਰਨ, ਹਾਂਜੀ ਤੇਜੀ ਕਰਕੇ ਮੈਨੂੰ ਅਸਲੀ ਨਾਂ ਹੀ ਬਹੁਤ ਵਾਰੀ ਮੈਂ ਕੋਟ ਨਹੀਂ ਕਰਦਾ, ਜਿਹੜੀ ਕਿ ਹੁਣ ਵਕੀਲ ਹੈ ਫੁੱਲ ਫਲੈਜਡ। ਜਿਵੇਂ ਉਹਨੇ ਬੱਚੀ ਨੇ ਅਮਰੀਕਾ ਦੀ ਜੰਮੀ ਪਲੀ, ਸਿੱਖੀ ਕੀ ਹੈ ਔਰ ਯੂਥ ਨੂੰ ਕਿਵੇਂ ਜਿਹੜਾ ਉਹ ਇਹ ਸਾਰੇ ਤੋਂ ਸਾਨੂੰ ਸਮਝਾਉਣ ਦੀ ਲੋੜ ਹੈ। ਦੈਟ ਵਾਜ਼ ਅ ਰਿਮਾਰਕੇਬਲ ਪ੍ਰੈਜੈਂਟੇਸ਼ਨ। ਔਰ ਸਾਹਿਬ ਕੌਰ ਨੇ ਮੀਡੀਆ ਦੀ ਕੀ ਇੰਪੋਰਟੈਂਸ ਹੈ, ਤੇ ਪਵਨ ਸਿੰਘ ਨੇ ਫਿਰ ਸਿੱਧੇ ਤੌਰ ਤੇ ਕਿਹਾ ਕਿ ਵੀ ਗੱਲਾਂ ਮਤ ਕਰੋ, ਮੰਗਣ ਦੀ ਲੋੜ ਨਾ ਪਵੇ। ਔਰ ਇੱਕ ਪਾਰਟ ਮੈਂ ਜ਼ਰੂਰ ਜਿਹੜਾ ਦੋਵਾਂ ਹੀ ਭੈਣਾਂ ਤੋਂ, ਬੱਚੀਆਂ ਤੋਂ ਮੈਂ ਮੁਆਫੀ ਚਾਹਾਂਗਾ, ਮਤਾਬ ਕੌਰ ਔਰ ਮਿਹਰ ਕੌਰ, ਜਿਨ੍ਹਾਂ ਨੇ ਬਹੁਤ ਵਧੀਆ ਜਿਹੜੀ ਹੈ ਉਹ ਤਿਆਰ ਕੀਤੀ ਸੀ। ਔਰ ਲੇਕਿਨ ਉਦੋਂ ਕੀਨੋਟ ਸਪੀਕਰ ਡਾਕਟਰ ਚੀਮਾ, ਜਿਹੜੇ ਜਿਉਂ ਹੀ ਉਹਨਾਂ ਨੇ ਖਤਮ ਕੀਤਾ ਸਾਰੀ ਸਟੈਂਡਿੰਗ ਓਵੇਸ਼ਨ ਲਈ ਖਲੋਤੇ, 10 ਤੱਕ ਵੱਜ ਚੁੱਕੇ ਸੀ। ਸੋ ਜਦੋਂ ਉਹਨਾਂ ਦੀ ਪਰਫਾਰਮੈਂਸ ਦੀ ਵਾਰੀ ਆਈ, ਸੋ ਜ਼ਾਹਰ ਹੈ ਵੀ ਉਹ ਫੋਕਸ, ਅਸੀਂ ਉਹਨੂੰ ਕੰਪਨਸੇਟ ਕਰਾਂਗੇ। ਅਸੀਂ ਜਿਉਂ ਹੀ ਸਾਰੀਆਂ ਫਾਈਲਸ ਰਿਟਰੀਵ ਹੋ ਜਾਂਦੀਆਂ ਨੇ, ਉਸ ਨੂੰ ਅਸੀਂ ਸਪੈਸ਼ਲ ਪ੍ਰਮੋਸ਼ਨ 'ਚ ਪਾ ਕੇ ਵੀ, ਕਿਉਂਕਿ ਉਹਨਾਂ ਦੀ 10 ਮਿੰਟ ਦੀ ਜਿਵੇਂ ਉਹਨਾਂ ਨੇ ਸਾਡੀ ਸਟਰਗਲ ਨਾਲ ਰਿਲੇਟਡ ਔਰ ਜਿਵੇਂ ਮਿਲਤ ਦੇ ਨਾਲ ਉਹਨਾਂ ਨੇ ਇਹ ਸਾਰੇ ਪਾਰਟ ਨੂੰ ਲਿਆਂਦਾ, ਇਹ ਜ਼ਰੂਰ ਮੈਨੂੰ ਜੇ ਕੋਈ ਪੁੱਛੇ ਕਿ ਬਈ ਕੀ ਰਿਗਰੈਟ ਹੈ, ਇਹ ਜ਼ਰੂਰ ਇੱਕ ਰਿਗਰੈਟ ਰਿਹਾ। ਫਿਰ ਸਾਡੇ ਵਲੰਟੀਅਰਸ ਜਿਨ੍ਹਾਂ ਨੇ ਪੂਰੇ ਲਗਾਤਾਰਤਾ ਦੇ ਨਾਲ, ਹਾਲਾਂ ਫੋਟੋਆਂ ਖਿਚਾਉਣ 'ਚ ਵੀ ਰੁੱਝੇ ਰਹੇ, ਲੇਕਿਨ ਫਿਰ ਵੀ ਚਲੋ ਫੋਟੋ ਵੀ ਲੱਥਣੀ ਕੋਈ ਮਾੜੀ ਨਹੀਂ ਹੈ, ਪਰ ਉਹਨਾਂ ਨੇ ਕੰਮ ਆਪਣਾ ਸਾਰੇ ਯੰਗਸਟਰ, ਉਹਨਾਂ ਦੀ ਲਿਸਟ ਉਹਨਾਂ ਨੇ ਬੀਬੀ ਸੋਢੀ ਨੇ ਉੱਥੋਂ ਪੜ੍ਹੀ ਵੀ ਸੀ ਔਰ ਮੈਂ ਉਹਨੂੰ ਹੁਣ ਰਿਪੀਟ ਨਹੀਂ ਕਰਾਂਗਾ। ਬਾਕੀ ਜਿਵੇਂ ਮੈਂ ਕਿਹਾ ਵੀ ਸਾਡੇ ਪਾਕਿਸਤਾਨੀ ਭੈਣ ਭਰਾਵਾਂ ਨੇ ਸਾਡਾ ਬਹੁਤ ਹੌਸਲਾ ਵਧਾਇਆ, ਉਸ ਦੇ ਲਈ ਅਸੀਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ। ਗੁਰਦੁਆਰਾ ਮੈਨੇਜਮੈਂਟਸ ਜਿਹੜੇ ਵੀ ਸ਼ੋ ਅਪ ਹੋਏ, ਸਰ ਗੁਰਦੇਵ ਸਿੰਘ ਕੰਗ ਖਾਸ ਤੌਰ ਤੇ ਜਿਹੜੇ ਕਮਿਸ਼ਨਰ ਨੇ ਹਿਊਮਨ ਰਾਈਟਸ ਦੇ, ਉਹ ਥਰੂ ਆਊਟ ਦਾ ਪ੍ਰੋਗਰਾਮ ਰਹੇ। ਮਾਸਟਰ ਮਹਿੰਦਰ ਸਿੰਘ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਤੋਂ ਭਾਵੇਂ ਸ਼ਾਰਟ ਟਰਮ ਲਈ ਆਏ, ਔਰ ਹੋਰ ਵੀ ਬਹੁਤ ਸਾਰੇ ਜਿਹੜੀਆਂ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਰਟਰੇਟ ਔਰ ਗੁਰਦੁਆਰਾ ਰਿਚਮੰਡ ਹਿਲ ਤੋਂ ਇਲਾਵਾ ਦੂਸਰੇ ਗੁਰਦੁਆਰਾ ਸਾਹਿਬਾਨ ਤੋਂ, ਔਰ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਨੂੰ 1-to-1 ਕਿਹਾ ਸੀ, ਉਹਨਾਂ ਚੋਂ ਇੱਕ ਤਾਂ ਓਕੇਜ਼ਨ ਕੁਝ ਸੰਡੇ ਈਵਨਿੰਗ ਹੋਣ ਕਰਕੇ ਉਸ ਪਰ ਜਿੰਨੀ ਕੁ ਸਾਡੀ ਤਵੱਕੋ ਸੀ, ਜਿੰਨਾ ਕੁ ਅਰੇਂਜਮੈਂਟ ਸੀ, ਹਾਲ ਜਿਹੜਾ ਉਹ ਖਚਾ ਖਚ ਭਰਿਆ ਹੋਇਆ ਸੀ। ਔਰ ਮੈਂ ਕਨਕਲੂਡ ਕਰਾਂ ਇਸ ਸੈਗਮੈਂਟ ਨੂੰ ਡਾਕਟਰ ਇਕਦਾਰ ਕਰਾਮਤ ਚੀਮਾ। ਬੇਸ਼ੱਕ ਮੈਂ ਖੁਦ ਇੱਕ ਪਬਲਿਕ ਸਪੀਕਰ ਹੋਣ ਦੇ ਨਾਤੇ ਜਾਂ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਇਹ ਸਾਰੇ ਪੀਰੀਅਡ 'ਚ ਬਹੁਤ ਕੁਝ ਪੜ੍ਹਿਆ, ਦੇਖਿਆ,
ਪਰ ਜਿਹੜੀ ਡਾਕਟਰ ਚੀਮਾ ਦੀ, ਉਹ ਡਾਕਟਰ ਚੀਮਾ ਨੂੰ ਵੀ ਪਿਛਲੇ ਕਾਫੀ ਸਮੇਂ ਤੋਂ ਅਸੀਂ ਸਟੇਜਸ ਦੇ ਉੱਤੇ ਇਕੱਠੇ ਬੋਲੇ ਹੈ, ਉਹਨਾਂ ਦੇ ਨਾਲ 1-to-1 ਵਿਚਾਰ ਦਾ ਮੌਕਾ ਵੀ ਹੁੰਦਾ ਹੈ। ਪਰ ਜਿਹੜੀ ਪ੍ਰੈਜੈਂਟੇਸ਼ਨ ਉਹਨਾਂ ਨੇ ਫਰੋਮ ਹਿਜ਼ ਹਾਰਟ ਉੱਥੇ ਦਿੱਤੀ, ਜਿਹਦੇ 'ਚ ਨਾ ਸਿਰਫ ਉਹਨਾਂ ਨੇ ਇੱਕ ਸੱਚਿਆਰੇ ਪੰਜਾਬੀ ਦੇ ਨਾਤੇ, ਇੱਕ ਸੱਚਿਆਰੇ ਮੁਸਲਮਾਨ ਦੇ ਨਾਤੇ ਜਿਹੜੇ ਸਿੱਖੀ ਨੂੰ ਕਿਉਂ ਇੰਨਾ ਪਿਆਰ ਕਰਦੇ ਨੇ ਔਰ ਸਿੱਖਾਂ ਨੂੰ ਕਿਉਂ ਇੰਨਾ ਪਿਆਰ ਕਰਦੇ ਨੇ ਔਰ ਕਿਉਂ ਜਿਹੜਾ ਕੌਮੀ ਤੌਰ ਦੇ ਉੱਤੇ ਉਹ ਸਮਝਦੇ ਨੇ ਕਿ ਸਿੱਖਾਂ ਦੇ ਲਈ ਮੁਲਕ ਕਿੰਨਾ ਜ਼ਰੂਰੀ ਹੈ, ਪਰ ਜਿਹੜਾ ਉਹਨਾਂ ਦਾ ਇਹ ਸਪੀਚ ਦਾ ਤੋਂ ਬਾਅਦ ਜਿਹੜਾ ਉਹਨਾਂ ਦਾ ਸੈਕੰਡ ਪਾਰਟ ਵੀ ਸੀ, ਜਿਵੇਂ ਉਹਨਾਂ ਨੇ ਇੱਕ ਇੱਕ ਕਰਕੇ ਉਹ ਸਾਰੇ ਆਬਜੈਕਸ਼ਨ ਲਏ, ਜਿਹੜੇ ਕਿ ਸਾਡਾ ਇੱਕ ਵੱਡਾ ਹਿੱਸਾ ਜਿਨ੍ਹਾਂ ਨੂੰ ਇਹੀ ਲੱਗਦਾ ਹੈ ਕਿ ਜੀ ਉਹ ਬਾਹਰ ਤਖਤ ਬਾਹਰ ਰਹਿ ਜਾਣਗੇ ਜੇ ਖਾਲਿਸਤਾਨ ਬਣਿਆ, ਲੈਂਡ ਲੌਕਡ ਕੰਟਰੀ ਹੋਏਗੀ, ਔਰ ਇਹ ਸਾਰਾ ਪਾਰਟ ਜਿਹੜਾ ਅਸੀਂ ਜਿਹੜਾ ਦੁਨੀਆ ਭਰ 'ਚ ਬੜੇ ਖਾਂਦੇ ਪੀਂਦੇ ਆ, ਉਹਨਾਂ ਨੇ ਜਿਵੇਂ ਸਾਦਾ ਜ਼ਬਾਨ ਦੇ ਵਿੱਚ, ਹਾਲਾਂਕਿ ਖੁਦ ਉਹ ਬਹੁਤ ਵੱਡੇ ਸਕਾਲਰ ਨੇ, ਆਮ ਗੋਚਰਾ, ਆਮ ਲੋਕਾਂ ਦੀ ਸਮਝ ਗੋਚਰਾ ਕੀਤਾ, ਔਰ ਜਿਹੜਾ ਸੰਗਤ ਦਾ ਜਾਂ ਉੱਥੇ ਜਿਹੜੇ ਮੌਜੂਦ ਸਨ ਉਹਨਾਂ ਦਾ ਰਿਸਪੌਂਸ ਸੀ, ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਦੇ ਉੱਤੇ ਤੁਰਦੇ ਹੋ ਤੇ ਫਿਰ ਫਕੀਰਾਂ ਦੇ ਨਾਲ ਫਕੀਰ ਰੱਬ ਆਪ ਹੀ ਮਿਲਾ ਦਿੰਦੇ ਨੇ। ਸਾਡੇ ਪਿਤਾ ਜੀ ਅਕਸਰ ਇਹ ਕਹਿੰਦੇ ਸੀ ਕਿ ਵੀ ਚੋਰਾਂ ਲਈ ਚੋਰ ਬੜੇ ਨੇ, ਸਾਧਾਂ ਲਈ ਸਾਧ ਬੜੇ ਨੇ। ਜਿਸ ਵੀ ਸਾਈਡ 'ਚ ਕੋਈ ਜਾਏਗਾ ਚੋਰ ਨੂੰ ਭਾਵੇਂ ਜਿੰਨਾ ਮਰਜ਼ੀ ਉਹਨੂੰ ਲੱਭ ਜਾਂਦਾ ਕਿ ਆ ਗਿਆ ਭਾਈ ਮੇਰਾ, ਉਹ ਫਿਰ ਰਲ ਵੀ ਜਾਂਦੇ ਨੇ। ਸੋ ਮੈਂ ਸਮਝਦਾ ਵੀ ਇਹ ਇਸ ਕਿਸਮ ਦਾ ਫਕੀਰ ਆਦਮੀ ਜਿਨ੍ਹਾਂ ਦਾ ਉੱਥੋਂ ਆਲ ਦਾ ਵੇ ਉਹ ਆਏ ਔਰ ਇੱਥੇ ਸਿਰਫ ਇਸ ਸਮਾਗਮ ਦੇ ਲਈ, ਔਰ ਜਿੱਥੇ ਵੀ ਉਹਨਾਂ ਦੀ ਕੋਈ ਜਿਹੜੀ ਹੈ ਉਹਨਾਂ ਦੀ ਉਹ ਕਹਿੰਦੇ ਵੀ ਮੈਂ ਕੀ ਲੈਣਾ ਕਿਸੇ, ਪਰ ਮੈਨੂੰ ਇਹ ਲੱਗਦਾ ਵੀ ਮੈਨੂੰ ਗੁਰੂ ਨੇ ਇਸ ਸੇਵਾ ਦੇ ਉੱਤੇ ਲਾਇਆ ਵੀ ਸਿੱਖਾਂ ਦਾ ਕੁਝ ਬਣ ਜਾਏ, ਔਰ ਇਸ ਦੇ ਲਈ ਜਿਵੇਂ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਦੇ ਨਾਤੇ, ਖਾਸ ਤੌਰ ਤੇ ਜਿਹੜਾ ਫੇਥ ਗਰੁੱਪਸ ਦੀ ਚੇਅਰਪਰਸਨ ਹੋਣ ਦੇ ਨਾਤੇ ਜਿਹੜੀ ਬੈਰੂਤ ਡੈਕਲੇਰੇਸ਼ਨ ਹੋਈ ਲੈਬਨਾਨ ਦੇ ਵਿੱਚ, ਉਹਦੇ 'ਚ ਉਹਨਾਂ ਨੇ ਇਹ ਜਦੋਂ ਦੇਖਿਆ ਕਿ ਵੀ ਸਾਰਿਆਂ ਦੀਆਂ ਸਕ੍ਰਿਪਚਰਸ, ਓਲਡ ਟੈਸਟਾਮੈਂਟ ਹੈ, ਨਿਊ ਟੈਸਟਾਮੈਂਟ, ਬਾਈਬਲ, ਕੁਰਾਨ ਔਰ ਦੂਸਰੇ, ਉਹਨਾਂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਇਹਦੇ 'ਚ ਵਿਰਾਜਮਾਨ ਨਹੀਂ ਨੇ, ਕਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਪਰਸਪੈਕਟਿਵ ਕਿੱਥੇ? ਉਹਨਾਂ ਕਿਹਾ ਜੀ ਨਹੀਂ, ਮੈਂ ਇਹਨੂੰ ਨਹੀਂ ਅਪਰੂਵ ਕਰਨਾ। ਔਰ ਜਿਵੇਂ ਉਹਨਾਂ ਨੇ ਫਿਰ 3 ਗੁਰਬਾਣੀ ਦੀਆਂ ਕੋਟਸ ਜਿਹੜੀਆਂ ਉਸ ਜਿਹੜਾ ਚਾਰਟਰ ਆਫ ਰਾਈਟਸ ਹੈ ਫੇਥ ਤੇ ਬੇਸਡ, ਜਿਵੇਂ ਚਾਰਟਰ ਆਫ ਹਿਊਮਨ ਰਾਈਟਸ ਦੀ ਅਹਿਮੀਅਤ ਉਹ ਹੋਏਗੀ ਭਵਿੱਖ ਦੇ ਵਿੱਚ, ਉਹ ਉਹਨਾਂ ਨੇ ਜਿਹੜੀਆਂ 3 ਕੋਟਸ ਗੁਰਬਾਣੀ ਦੀਆਂ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ, ਔਰ ਉਸ ਨੂੰ ਦੂਸਰਾ ਭੰਡ ਜੰਮੀ ਹੈ, ਭੰਡ ਨਿਮੀ ਹੈ, ਭੰਡ ਮੰਗਣ ਵਿਆਹੋ, ਵਿਮਨ ਐਮਪਾਵਰਮੈਂਟ, ਔਰ ਜਿਹੜੇ ਇੱਕ ਆਈਡੀਅਲ ਸੁਸਾਇਟੀ ਦੀ ਗੱਲ ਹੈ, ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਏ ਨਾ ਕਿਸੇ ਰੰਜਾਨ ਦਾ, ਸਭ ਸੁਖਾਲੀ ਉਠਿਆ ਹੁਣ ਹੋਆ ਹਲੇਮੀ ਰਾਜ ਜਿਓ, ਇਹ ਉਸ ਚਾਰਟਰ ਦਾ ਹਿੱਸਾ ਨੇ। ਉਹ ਸਪੈਸ਼ਲੀ ਫਰੇਮ ਕਰਕੇ ਉਹਨਾਂ ਨੇ ਕਿਹਾ ਜੀ ਮੈਂ ਸੰਗਤ ਨੂੰ ਭੇਟ ਕਰਦਾ, ਔਰ ਉਹ ਉਹਨਾਂ ਨੇ ਸਾਨੂੰ ਦਿੱਤਾ, ਔਰ ਸਾਡੇ ਲਈ ਫਖਰ ਹੈ, ਅਸੀਂ ਉਸ ਨੂੰ TV 84 ਦੇ ਦਫ਼ਤਰ ਦੇ ਵਿੱਚ ਲਾਵਾਂਗੇ, ਸਾਡੇ ਲਈ ਫਖਰ ਦੀ ਗੱਲ ਹੈ। ਔਰ ਅਸੀਂ ਆਉਣ ਵਾਲੇ ਪੀਰੀਅਡ 'ਚ ਉਹਨਾਂ ਦੀ ਜਿਹੜੀ ਆਲਰੇਡੀ ਜਿਹੜਾ 1-2 ਵਾਰੀ ਚੱਲ ਚੁੱਕਾ ਹੈ, ਲੇਕਿਨ ਅਸੀਂ ਫਿਰ ਵੀਕਐਂਡ ਤੇ ਉਹਦਾ ਕੰਪਲੀਟ ਵਰਜ਼ਨ ਔਰ ਉਹਨਾਂ ਦੀਆਂ ਸਪੀਚਿਸ ਦੇ ਜਿਹੜੇ ਪਾਰਟ ਛੋਟੇ ਕਰਕੇ ਜਿਹੜੇ ਸਵਾਲ ਜਵਾਬ ਫਾਰਮਸ ਨੇ ਉਹਨਾਂ ਨੂੰ ਦਿਆਂਗੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਮੈਂ ਜਿੰਨੇ ਕੁ ਮੇਰੀਆਂ ਮੈਨੂੰ ਗੱਲਾਂ ਯਾਦ ਆਈਆਂ ਨੇ, ਕੋਈ ਰਹਿ ਗਿਆ ਹੋਏ ਕਿਸੇ ਦਾ, ਔਰ ਮੈਂ ਅਗੇਨ ਜਿਹੜੇ ਸਾਡੀਆਂ ਸਮੁੱਚੀਆਂ ਗੁਰਦੁਆਰਾ ਕਮੇਟੀਆਂ, ਇੰਡੀਵਿਜੂਅਲਸ, ਵਾਸ਼ਿੰਗਟਨ ਵਰਜੀਨੀਆ ਵਾਲਿਆਂ ਨੂੰ ਨਾ ਮੈਂ ਉੱਥੇ ਰੈਕਗਨਾਈਜ਼ ਕੀਤਾ, ਨਾ ਹੁਣ ਕਿਸੇ ਦਾ ਮੈਂ ਨਾਂ ਲਿਆ, ਤੇ ਸ਼ਾਇਦ ਇਹਦੇ 'ਚ ਹੀ ਵਡਿਆਈ ਹੈ ਕਿ ਭਾਈ ਜਿਹੜੇ ਵੀਰ ਭੈਣਾਂ ਉਹ ਜਦੋਂ ਕਿ ਬਿਨਾਂ ਕਿਸੇ ਰੈਕਗਨੀਸ਼ਨ ਦੇ ਜਾਂ ਬਿਨਾਂ ਕਿਸੇ ਚਾਹਨਾ ਦੇ, ਜਿਹਨੂੰ ਅਸੀਂ ਨਿਸ਼ਕਾਮ ਸੇਵਾ ਕਹਿੰਦੇ, ਕਾਮ ਡਿਜ਼ਾਇਰ ਨੂੰ ਕਹਿੰਦੇ ਨੇ ਕਿ ਵੀ ਰੈਕਗਨੀਸ਼ਨ ਵੀ ਇੱਕ ਡਿਜ਼ਾਇਰ ਹੁੰਦੀ ਹੈ, ਔਰ ਨਿਸ਼ ਵਿਦਾਊਟ ਡਿਜ਼ਾਇਰ। ਸੋ ਅਸੀਂ ਸਭ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ, ਔਰ ਜਿਹੜੇ ਬਾਕੀ ਸਾਨੂੰ ਇਸ ਨਾਲ ਸੰਬੰਧਿਤ ਕੋਈ ਸੁਝਾਅ ਆਏ ਨੇ, ਕੁਝ ਹੋਰ ਆਉਣਗੇ, ਅਸੀਂ ਉਹਨਾਂ ਨੂੰ ਆਉਣ ਵਾਲੇ ਵਰਿਆਂ ਦੇ ਵਿੱਚ ਜੇ ਅਕਾਲ ਪੁਰਖ ਨੇ, ਜਿਵੇਂ ਸਾਡੇ ਕੈਨੇਡਾ ਦੇ ਵੀਰ ਕਹਿੰਦੇ ਹੁੰਦੇ ਨੇ ਕਿ ਸਵਾਸਾਂ ਦੀ ਲੜੀ ਜਾਰੀ ਰਹੀ, ਬਾਕੀ ਤਾਂ ਕਿਹਦਾ ਦਾਵਾ ਹੈ ਜਾਂ ਕੀ ਕਲੇਮ ਹੈ, ਤੇ ਅਸੀਂ ਜ਼ਰੂਰ ਜਿਹੜਾ ਉਹ ਸਿੱਖਦੇ ਹਾਂ, ਹਰ ਰੋਜ਼ ਸਿੱਖਣ ਲਈ ਹੁੰਦਾ ਹੈ, ਬਹੁਤ ਕੁਝ ਉਸ ਦਿਨ ਵੀ ਸਾਨੂੰ ਸਿੱਖਣ ਨੂੰ ਮਿਲਿਆ। ਪਰ ਮੈਂ ਇਹ ਸਮਝਦਾ ਵੀ ਜਿਹੜੇ ਪਿਆਰ ਦਾ ਵਹਾਅ ਹੈ ਜਾਂ ਪਿਆਰ ਦਾ ਜਿਹੜਾ ਤੁਸੀਂ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਆਪਣੀਆਂ ਵੀਰਾਂ ਭੈਣਾਂ ਦੇ ਨਾਲ ਮਿਲਦੇ ਹੋ,
ਫਿਰ ਸਾਨੂੰ ਲੱਗਦਾ ਹੈ ਵੀ ਅਸੀਂ ਕੁਝ ਠੀਕ ਹੀ ਕਰ ਰਹੇ ਹਾਂ ਜੀ। ਡਾਕਟਰ ਸਾਹਿਬ ਬਿਲਕੁਲ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।